ਬੰਦੇ ਕਰਦੇ ਹੁੰਦੇ ਸੀ ਬਦਸਲੂਕੀ ਜਿਹੜੀ ਹੈ ਕਿਸੇ ਵੀ ਔਰਤ ਦੇ ਨਾਲ ਬਲਾਤਕਾਰ ਕਰਨ ਤੋਂ ਮਗਰੋਂ। ਇੱਥੇ ਬਲਾਤਕਾਰ ਤੋਂ ਬਾਅਦ ਉਸ ਔਰਤ ਦੇ ਨਾਲ ਔਰਤਾਂ ਬਦਸਲੂਕੀ ਕਰਦੀਆਂ ਸਾਨੂੰ ਸੜਕਾਂ ਤੇ ਨਜ਼ਰ ਆਉਂਦੀਆਂ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਔਰਤਾਂ ਨੂੰ ਮਤਲਬ ਉਹ ਇਹ ਆਖ ਰਹੇ ਨੇ ਵੀ ਔਰਤਾਂ ਹੀ ਔਰਤਾਂ ਦੇ ਖਿਲਾਫ ਇਹ ਕਰ ਰਹੀਆਂ ਨੇ। ਅਸੀਂ ਔਰਤਾਂ ਵੀ ਉਨੀ ਹੀ ਘਟੀਆ ਸੋਚ ਉਹਨਾਂ ਦੇ ਦਿਮਾਗ 'ਚ ਵੀ ਪਈ ਆ ਜਿੰਨੇ ਮਰਦਾਂ ਦੇ। ਇੱਥੇ ਬੇਟੀ ਪੜਾਓ ਬੇਟੀ ਬਚਾਓ ਦੀ ਗੱਲ ਕੀਤੀ ਜਾਂਦੀ ਹੈ। ਅੱਜ ਉਹਨਾਂ ਲੀਡਰਾਂ ਦਾ ਕੋਈ ਟਵੀਟ ਕੋਈ ਸਟੇਟਮੈਂਟ ਨਹੀਂ ਆਈ। ਜੇ ਕੋਈ ਇੱਕ ਲੀਡਰ ਛੋਟਾ ਜਿਹਾ ਕਿਸੇ ਦੇ ਕਿਰਦਾਰ ਦੇ ਉੱਪਰ ਸਵਾਲ ਚੁੱਕਦਾ ਤਾਂ ਉਸੇ ਵੇਲੇ ਵੱਡੀਆਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਪ੍ਰਿਯੰਕਾ ਗਾਂਧੀ ਯੂਪੀ ਦੇ ਵਿੱਚ ਜਾ ਕੇ ਆਖਦੀ ਹੈ ਵੀ ਅਸੀਂ ਔਰਤਾਂ ਨੂੰ ਵੱਧ ਸੀਟਾਂ ਦੇਵਾਂਗੇ, ਅਸੀਂ ਉਹ ਬਲਾਤਕਾਰ ਪੀੜਤਾਂ ਦੀ ਮਾਂ ਨੂੰ ਖੜਾ ਕਰਾਂਗੇ। ਪਰ ਅਸੀਂ ਇਹ ਦੇਖੀਏ ਵੀ ਉਹਨਾਂ ਵੱਲੋਂ ਵੀ ਉਹਨਾਂ ਦੇ ਅੰਦਰ ਵੀ ਇਹੋ ਜਿਹੇ ਬੰਦੇ ਬੈਠੇ ਨੇ ਜਿਹੜੇ ਅਸਲ ਵਿੱਚ ਬਲਾਤਕਾਰੀ ਵੀ ਨੇ। ਉਦੋਂ ਪਰੇਡ ਚੱਲ ਰਹੀ ਸੀ, ਤਿਰੰਗਾ ਲਹਿਰਾਇਆ ਗਿਆ, ਉਸੇ ਤਿਰੰਗੇ ਦੀ ਛਾਂ ਹੇਠ ਹੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਿੱਤ ਵਾਪਰਦੀਆਂ ਨੇ। ਸਾਨੂੰ 84 ਨਹੀਂ ਭੁੱਲਿਆ ਜਦੋਂ ਦਿੱਲੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਕੋਈ ਜਿਹੜੇ ਸਰਕਾਰ ਦੇ ਜ਼ਿੰਮੇਵਾਰ ਅਧਿਕਾਰੀ ਹੈ, ਪੁਲਿਸ ਪ੍ਰਸ਼ਾਸਨ ਹੈ, ਉਹ ਅੱਗੇ ਨਹੀਂ ਆਉਂਦਾ। ਪਰ ਇਸ ਤਰ੍ਹਾਂ ਦੀ ਘਟਨਾ ਨੂੰ ਸ਼ਰੇਆਮ ਅੰਜਾਮ ਦੇ ਦੇਣਾ ਕਿਤੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਨਹੀਂ ਇਹ ਕੁਝ ਕੀਤਾ ਗਿਆ। ਸਾਜ਼ਿਸ਼ ਨਾਲੋਂ ਵੱਧ ਇਹਨੂੰ ਇਸ ਸਿਸਟਮ ਦੇ ਵਿੱਚੋਂ ਨਿਕਲੀ ਹੋਈ ਉਹ ਸੋਚ ਦੱਸੂਗੀ। ਦਿੱਲੀ ਦਿਲ ਯੁੱਗ ਮੁੱਢੋਂ ਗਰਦੀਆਂ ਦਾ ਇਹ ਤਰੀਕ ਸਦਾ ਹੀ ਦੱਸਦੀ ਰਹੀ। ਇੱਕ ਅੱਖ ਇਹਦੀ ਸ਼ਮਸ਼ਮ ਰਹੀ ਰੋਂਦੀ, ਦੂਜੀ ਅੱਖ ਇਹਦੀ ਖਿੜਖਿੜ ਹੱਸਦੀ ਰਹੀ। ਇੱਥੇ ਮੁਗਲ ਚਗਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਜੀ ਪਹਿਚਾਣ ਆਇਆ। ਮੈਂ ਕੱਲੇ ਗੁਰੂ ਤੇਗ ਬਹਾਦਰ ਨੂੰ ਦੇਖਿਆ ਹੈ, ਕਿਸੇ ਲਈ ਜੋ ਸੀਸ ਹਿੱਤ ਲਾਣ ਆਇਆ। ਦਿੱਲੀ ਦੇ ਵਿੱਚ ਮੰਦਭਾਗੀ ਘਟਨਾ ਵਾਪਰਦੀ ਇੱਕ ਬੱਚੀ ਦੇ ਨਾਲ। ਬਹੁਤ ਹੀ ਸ਼ਰਮਸ਼ਾਰ ਕਰਨ ਵਾਲਾ ਮਨੁੱਖਤਾ ਨੂੰ ਕਾਰਾ ਕੀਤਾ ਜਾਂਦਾ ਹੈ। ਤਾਂ ਪੂਰੀ ਆਵਾਮ ਦੇ ਵਿੱਚ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ ਜਾਂ ਅਮਨ ਪਸੰਦ ਲੋਕ ਵਸਦੇ ਨੇ, ਉਹ ਇਸ ਘਟਨਾ ਦੀ ਨਿਖੇਧੀ ਕਰ ਰਹੇ ਨੇ ਕਿ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨੂੰ ਦਿਨ ਦਿਵੀ ਅੰਜਾਮ ਦੇ ਦੇਣਾ। ਚੰਡੀਗੜ੍ਹ ਦੇ ਵਿੱਚ ਮੌਜੂਦ ਹੈ, ਪ੍ਰੋਟੈਸਟ ਕੀਤਾ ਗਿਆ ਹੈ। ਸਾਡੇ ਨਾਲ ਪੀਯੂ ਤੋਂ ਅਮਨ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਮਨ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਜਿੰਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ ਓਨੀ ਹੀ ਥੋੜੀ ਹੈ। ਕਿਵੇਂ ਦੇਖਦੇ ਹੋ ਇਸ ਘਟਨਾ ਨੂੰ? ਉਹੀ ਵੀ ਇੱਕ ਅਣਮਨੁੱਖੀ ਵਰਤਾਰਾ ਹੈ ਜਿਹੜਾ ਵਾਪਰਿਆ ਇੱਥੇ। ਤੇ ਸਭ ਤੋਂ ਮਤਲਬ ਇਹਦੇ ਵਿੱਚ ਜਿਹੜੀ ਅੱਡ ਗੱਲ ਉਹ ਦੇਖਣ ਨੂੰ ਇਹ ਮਿਲੀ ਵੀ ਅੱਗੇ ਬੰਦੇ ਕਰਦੇ ਹੁੰਦੇ ਸੀ ਬਦਸਲੂਕੀ ਜਿਹੜੀ ਹੈ ਕਿਸੇ ਵੀ ਔਰਤ ਦੇ ਨਾਲ ਬਲਾਤਕਾਰ ਕਰਨ ਤੋਂ ਮਗਰੋਂ। ਇੱਥੇ ਬਲਾਤਕਾਰ ਤੋਂ ਬਾਅਦ ਉਸ ਔਰਤ ਦੇ ਨਾਲ ਔਰਤਾਂ ਬਦਸਲੂਕੀ ਕਰਦੀਆਂ ਸਾਨੂੰ ਸੜਕਾਂ ਤੇ ਨਜ਼ਰ ਆਉਂਦੀਆਂ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਔਰਤਾਂ ਨੂੰ ਮਤਲਬ ਉਹ ਇਹ ਆਖ ਰਹੇ ਨੇ ਵੀ ਔਰਤਾਂ ਹੀ ਔਰਤਾਂ ਦੇ ਖਿਲਾਫ ਇਹ ਕਰ ਰਹੀਆਂ ਨੇ। ਅਸੀਂ ਮੰਨਦੇ ਹਾਂ, ਅਸੀਂ ਇਹ ਆਖਦੇ ਹਾਂ ਵੀ ਔਰਤਾਂ ਵੀ ਉਨੀ ਹੀ ਘਟੀਆ ਸੋਚ ਉਹਨਾਂ ਦੇ ਦਿਮਾਗ 'ਚ ਵੀ ਪਈ ਆ ਜਿੰਨੇ ਮਰਦਾਂ ਦੇ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਵੀ ਇੱਥੇ ਔਰਤ ਵਿਰੋਧੀ ਮਾਨਸਿਕਤਾ ਪਈ ਆ, ਅਸੀਂ ਇਹ ਨਹੀਂ ਕਹਿੰਦੇ ਵੀ ਸਮਾਜ ਦੇ ਸਾਰੇ ਮਰਦ ਆ ਜਿਹੜੇ ਉਹ ਸਾਡੇ ਦੁਸ਼ਮਣ ਨੇ। ਅਸੀਂ ਇਹ ਆਖਦੇ ਹਾਂ ਵੀ ਮਰਦਾਂ ਦੇ ਵਿੱਚ ਇੱਕ ਇਹੋ ਜਿਹੀ ਸੋਚ ਇਹ ਸਮਾਜ ਨੇ ਪਹੁੰਚਾਈ ਹੈ ਵੀ ਅੱਜ ਦੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਪੇਸ਼ ਕੀਤਾ ਜਾਂਦਾ, ਦੂਜੇ ਪਾਸੇ ਉਹਨੂੰ ਮੰਡੀ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ। ਦੋਨੇ ਪਾਸੇ ਔਰਤ ਨੂੰ ਅਖੌਤੀ ਆਜ਼ਾਦੀ ਦੇ ਨਾਮ ਉੱਤੇ ਸਿਰਫ ਇੱਕ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਤੇ ਉਸ ਵਸਤੂ ਨੂੰ ਉਹਦਾ ਕੋਈ ਕਸੂਰ ਹੋਵੇ ਨਾ ਹੋਵੇ ਉਹਨੂੰ ਸਜ਼ਾ ਦੇਣ ਦੇ ਲਈ ਇੱਕ ਤੰਦ ਵਜੋਂ ਇੱਕ ਆਪਾਂ ਕਹਿ ਲਈ ਵੀ ਇੱਕ ਤਰੀਕੇ ਨਾਲ ਉਹਨੂੰ ਵਰਤਿਆ ਜਾਂਦਾ। ਉਹ ਜੇ ਲੀਡਰਾਂ ਦੀ ਗੱਲ ਕਰੀਏ ਤਾਂ ਇੱਥੇ ਬੇਟੀ ਪੜਾਓ ਬੇਟੀ ਬਚਾਓ ਦੀ ਗੱਲ ਕੀਤੀ ਜਾਂਦੀ ਹੈ। ਅੱਜ ਉਹਨਾਂ ਲੀਡਰਾਂ ਦਾ ਕੋਈ ਟਵੀਟ ਕੋਈ ਸਟੇਟਮੈਂਟ ਨਹੀਂ ਆਈ। ਜੇ ਕੋਈ ਇੱਕ ਲੀਡਰ ਛੋਟਾ ਜਿਹਾ ਕਿਸੇ ਦੇ ਕਿਰਦਾਰ ਦੇ ਉੱਪਰ ਸਵਾਲ ਚੁੱਕਦਾ ਤਾਂ ਉਸੇ ਵੇਲੇ ਵੱਡੀਆਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਨਾ ਵੱਡੀ ਤਾਦਾਦ ਦੇ ਵਿੱਚ ਮੀਡੀਆ ਦਾ ਨਾਂ ਸਾਹਮਣੇ ਆਉਣਾ, ਖੁੱਲ੍ਹ ਕੇ ਜਿਹੜਾ ਸੀ ਖੁੱਲ੍ਹੇਆਮ ਤਰੀਕੇ ਦੇ ਨਾਲ ਇਸ ਘਟਨਾ ਦੀ ਜਿਹੜੀ ਨਿਖੇਧੀ ਨਾ ਕਰਨਾ। ਕੀ ਦੇਖਿਆ ਜਾਵੇ ਇਸ ਘਟਨਾ ਨੂੰ? ਫਿਰ ਇਹਦੇ ਵਿੱਚੋਂ ਇਹੀ ਦੇਖਿਆ ਜਾਂਦਾ ਵੀ ਲੀਡਰਾਂ ਨੂੰ ਅਸਲ ਵਿੱਚ ਸਿਰਫ ਤੇ ਸਿਰਫ ਆਪਣੀ ਕੀ ਕਹਿੰਦੇ ਹੁੰਦੇ ਕੁਰਸੀਆਂ ਤੱਕ ਮਤਲਬ ਹੁੰਦਾ। ਇਸ ਵੇਲੇ ਪੰਜਾਬ ਤੇ ਯੂਪੀ ਦੇ ਵਿੱਚ ਚੋਣਾਂ ਨੇੜੇ ਕਰਕੇ ਇੱਥੇ ਮਾਹੌਲ ਭਖਿਆ ਹੋਇਆ। ਪੰਜਾਬ ਦੇ ਵਿੱਚ ਜਿੱਥੇ ਅਸੀਂ ਇਹ ਮੰਨਦੇ ਹਾਂ ਵੀ ਕਦੇ ਮਜੀਠੀਆ ਨੇ ਸਿਆਸਤ ਖੜੀ ਕਰਤੀ, ਕਦੇ ਸਿੱਧੂ ਹੈ, ਕਦੇ ਕਾਂਗਰਸ ਦਾ ਆਪਸ ਵਿੱਚ ਹੀ ਪਾਟੋ ਕਲੇਸ਼ ਹੈ ਜਿਹੜਾ ਹਰ ਰੋਜ਼ ਮੀਡੀਆ ਉੱਤੇ ਛਾਇਆ ਰਹਿੰਦਾ। ਪਰ ਦੂਜੇ ਪਾਸੇ ਜਦੋਂ ਇਹੋ ਜਿਹੀ ਕੁਛ ਵੀ ਹੁੰਦਾ ਹੈ ਤਾਂ ਉਹ ਸਾਰੇ ਲੀਡਰਾਂ ਦੇ ਮੂੰਹ ਜਿਹੜੇ ਉਹ ਚੁੱਪ ਹੋ ਜਾਂਦੇ ਨੇ, ਉਹ ਕੁਛ ਨਹੀਂ ਬੋਲਦੇ। ਇਹ ਤੋਂ ਪਤਾ ਚੱਲਦਾ ਵੀ ਸੱਚਮੁੱਚ ਔਰਤਾਂ ਨੂੰ ਲੈ ਕੇ ਸੰਜੀਦਾ ਨਹੀਂ, ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾਂਦੀ। ਪ੍ਰਿਯੰਕਾ ਗਾਂਧੀ ਯੂਪੀ ਦੇ ਵਿੱਚ ਜਾ ਕੇ ਆਖਦੀ ਹੈ ਵੀ ਅਸੀਂ ਔਰਤਾਂ ਨੂੰ ਵੱਧ ਸੀਟਾਂ ਦੇਵਾਂਗੇ, ਅਸੀਂ ਉਹ ਬਲਾਤਕਾਰ ਪੀੜਤਾਂ ਦੀ ਮਾਂ ਨੂੰ ਖੜਾ ਕਰਾਂਗੇ। ਪਰ ਅਸੀਂ ਇਹ ਦੇਖੀਏ ਵੀ ਉਹਨਾਂ ਵੱਲੋਂ ਵੀ
ਉਹਨਾਂ ਦੇ ਅੰਦਰ ਵੀ ਇਹੋ ਜਿਹੇ ਬੰਦੇ ਬੈਠੇ ਨੇ ਜਿਹੜੇ ਅਸਲ ਵਿੱਚ ਬਲਾਤਕਾਰੀ ਵੀ ਨੇ, ਜਿਹੜੇ ਅਸਲ ਵਿੱਚ ਇਹੋ ਜਿਹੇ ਅਪਰਾਧਾਂ ਦੇ ਮਾਮਲਿਆਂ ਦੇ ਵਿੱਚ ਜਿਨ੍ਹਾਂ ਤੇ ਕੇਸ ਦਰਜ ਨੇ। ਇਸ ਕਰਕੇ ਭਾਜਪਾ ਹੋਵੇ, ਅਕਾਲੀ ਦਲ ਹੋਵੇ ਜਾਂ ਇਹ ਕਾਂਗਰਸੀ ਹੋਣ, ਇਹਨਾਂ ਤੋਂ ਤਾਂ ਲੋਕਾਂ ਨੂੰ ਇਹ ਗੱਲ ਪਤਾ ਹੈ ਵੀ ਜਿਹੜੇ ਆਪ ਅਪਰਾਧਕ ਮਾਮਲਿਆਂ ਦੇ ਵਿੱਚ ਜਿਹੜੇ ਸੀਟਾਂ ਇਹੋ ਜਿਹੇ ਵਿਧਾਇਕਾਂ ਨੂੰ ਦੇ ਰਹੇ ਨੇ, ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਮਾਨਸਿਕਤਾ ਹੈਗੀ ਹੈ, ਜਿਹੜੇ ਇਹੋ ਜਿਹੇ ਗੰਦੇ ਘਟੀਆ ਬਿਆਨ ਦਿੰਦੇ ਨੇ, ਜਿਹੜੇ ਇਹੋ ਜਿਹੇ ਅਪਰਾਧ ਕਰ ਚੁੱਕੇ ਨੇ, ਉਹਨਾਂ ਤੋਂ ਤੁਸੀਂ ਇਨਸਾਫ ਦੀ ਉਮੀਦ ਨਹੀਂ ਕਰ ਸਕਦੇ। ਦੂਜੇ ਪਾਸੇ ਕੇਜਰੀਵਾਲ ਨੂੰ ਇੱਕ ਬੜਾ ਵੱਡਾ ਬਦਲ ਪੇਸ਼ ਕੀਤਾ ਜਾ ਰਿਹਾ ਪੰਜਾਬ 'ਚ। ਉਹੀ ਕੇਜਰੀਵਾਲ ਇੱਥੇ ਸ਼ਾਂਤੀ ਮਾਰਚ ਦੀਆਂ ਗੱਲਾਂ ਕਰਦਾ ਹੈ, ਉਹੀ ਕੇਜਰੀਵਾਲ ਦਿੱਲੀ ਦੇ ਟਵੀਟ ਉੱਤੇ ਆਪਣੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਜਾਂਦਾ ਇਹ ਆਖ ਕੇ ਬਈ ਜੀ ਇਹ ਤਾਂ ਦਿੱਲੀ ਪੁਲਿਸ ਆ ਜਿਹੜੀ ਉਹ ਮੇਰੇ ਅਧੀਨ ਨਹੀਂ ਹੈਗੀ ਤੇ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ। ਤੇ ਅਸਲ ਵਿੱਚ ਇਹੋ ਜਿਹੀਆਂ ਘਟਨਾਵਾਂ ਬਾਰੇ ਵੀ ਇਹ ਲੀਡਰ ਸੰਜੀਦਾ ਨਹੀਂ। ਇਹਨਾਂ ਨੂੰ ਸਿਰਫ ਤੇ ਸਿਰਫ ਇੱਕ ਜਿਵੇਂ ਕਹਿ ਦਈਏ ਟਵੀਟ ਰਾਹੀਂ ਆਪਦੇ ਮੋਢੇ ਤੋਂ ਗੱਲ ਲਾਉਣੀ ਹੋਵੇ, ਸਿਰਫ ਉਹਦੇ ਲਈ ਹੀ ਉਹ ਖਾਨਾ ਪੂਰਤੀ ਦੇ ਲਈ ਟਵੀਟ ਕੀਤਾ। ਕੀ ਮੰਨਿਆ ਜਾਵੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੈ ਜਾਂ ਦਿੱਲੀ ਦੇ ਵਿੱਚ ਜਿਹੜਾ ਸ਼ਾਂਤੀ ਫੈਲੀ ਹੋਈ ਹੈ, ਜਿਸ ਤਰ੍ਹਾਂ ਦਿਨ ਦੀ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ, ਪਰ ਪੰਜਾਬ ਦੇ ਵਿੱਚ ਤਿਰੰਗੇ ਨੂੰ ਹੱਥ ਦੇ ਵਿੱਚ ਲੈ ਕੇ ਕਿਤੇ ਨਾ ਕਿਤੇ ਜਿਹੜੇ ਰਾਜਸੀ ਲੀਡਰ ਹੈ ਜਾਂ ਕੇਜਰੀਵਾਲ ਸਾਹਿਬ ਨੇ ਉਹ ਇਸ ਤਰ੍ਹਾਂ ਦੇ ਦਾਅਵੇ ਕਰਦੇ ਨੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੈ, ਭਾਈਚਾਰਕ ਸਾਂਝ ਕਾਇਮ ਕੀਤੀ ਜਾਵੇਗੀ। ਫਿਰ ਕੀ ਦੇਖਿਆ ਜਾਵੇ ਇਸ ਘਟਨਾ? ਤਿਰੰਗਾ ਤਾਂ ਜੀ ਉਸ ਵੇਲੇ ਉੱਥੇ ਵੀ ਦਿੱਲੀ ਲਹਿਰਾਇਆ ਜਾ ਰਿਹਾ ਸੀ ਜਦੋਂ ਉਸ ਲੜਕੀ ਦੇ ਨਾਲ ਇਹ ਹੋ ਰਿਹਾ ਸੀ। ਗਣਤੰਤਰ ਦਿਵਸ ਦੀ ਗੱਲ ਹੈ ਨਾ, ਘਟਨਾ ਇਹ, ਉਦੋਂ ਪਰੇਡ ਚੱਲ ਰਹੀ ਸੀ, ਤਿਰੰਗਾ ਲਹਿਰਾਇਆ ਗਿਆ। ਉਸੇ ਤਿਰੰਗੇ ਦੀ ਛਾਂ ਹੇਠ ਹੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਿੱਤ ਵਾਪਰਦੀਆਂ ਨੇ। ਸਾਨੂੰ 84 ਨਹੀਂ ਭੁੱਲਿਆ ਜਦੋਂ ਦਿੱਲੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਸਾਨੂੰ ਪੰਜਾਬ ਦੇ ਵਿੱਚ ਉੱਤਰ ਪੂਰਬ ਹੋਵੇ ਚਾਹੇ ਉਹ ਕਸ਼ਮੀਰ ਹੋਵੇ, ਜਿੱਥੇ ਜੇ ਤੁਸੀਂ ਕਿਸੇ ਵੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣਾ ਤਾਂ ਉਹਦੀਆਂ ਔਰਤਾਂ ਨੂੰ ਪਹਿਲਾਂ ਨਿਸ਼ਾਨਾ ਬਣਾਇਆ ਜਾਂਦਾ। ਸਾਨੂੰ ਉਹ ਵੀ ਘਟਨਾਵਾਂ ਨਹੀਂ ਭੁੱਲਦੀਆਂ। ਇਸ ਕਰਕੇ ਜਿੱਥੇ ਸਿਆਸੀ ਲੀਡਰ ਆਪ ਜਦੋਂ ਇਹੋ ਜਿਹੀਆਂ ਘਟਨਾਵਾਂ ਨੂੰ, ਇਹੋ ਜਿਹੀ ਔਰਤਾਂ ਵਿਰੁੱਧ ਅਪਰਾਧਾਂ ਨੂੰ ਇੱਕ ਹਥਿਆਰ ਵਜੋਂ ਵਰਤਣਗੇ, ਜਦੋਂ ਕੁਲਦੀਪ ਸੇਂਗਰ ਵਰਗੇ ਤੇ ਹੋਰ ਜਿਹੜੇ ਨੇ ਬਲਾਤਕਾਰੀ ਉਹ ਖੁੱਲ੍ਹੇਆਮ ਘੁੰਮਣਗੇ ਜਾਂ ਉਹ ਟਿਕਟਾਂ ਲੈ ਕੇ ਬੈਠਣਗੇ, ਉਹਨਾਂ ਦੇ ਸਾਰੇ ਜਿਹੜੇ ਅਪਰਾਧ ਨੇ ਉਹ ਧੋਤੇ ਜਾਂਦੇ ਨੇ ਟਿਕਟਾਂ ਲੈ ਕੇ ਇਹਨਾਂ ਦੀਆਂ, ਤਾਂ ਉਹ ਸਿਸਟਮ ਦੇ ਵਿੱਚ ਤੁਸੀਂ ਉਮੀਦ ਕਿਵੇਂ ਕਰ ਲਓਗੇ ਵੀ ਇਹੋ ਜਿਹੇ ਲੋਕ, ਮਤਲਬ ਲੋਕਾਂ ਦੀ ਸੋਚ ਆ ਜਿਹੜੀ ਉਹ ਔਰਤਾਂ ਦੇ ਲਈ ਬਹੁਤ ਚੰਗੀ ਹੋ ਜੂਗੀ, ਔਰਤਾਂ ਦੇ ਖਿਲਾਫ ਅਪਰਾਧ ਕਰਨੇ ਬੰਦ ਕਰਨਗੇ। ਇਸ ਕਰਕੇ ਇੱਕ ਵੱਡੀ ਗੱਲ ਇਹੀ ਸਾਹਮਣੇ ਆਉਂਦੀ ਹੈ ਵੀ ਜਿਹਦੇ ਹੱਥ 'ਚ ਪਾਵਰ ਹੈ ਨਾ, ਸੱਤਾ ਹੈ, ਪੈਸਾ ਹੈ, ਉਹਨੂੰ ਇਹ ਪਤਾ ਵੀ ਮੈਂ ਜਿਹੜਾ ਮਰਜ਼ੀ ਗੁਨਾਹ ਕਰ ਲਾਂ ਇਸ ਮੁਲਕ ਦੇ ਵਿੱਚ ਮੇਰੇ ਲਈ ਇਕੱਲੇ ਲਈ ਆਜ਼ਾਦੀ ਆ। ਅਸਲ ਵਿੱਚ ਆਜ਼ਾਦੀ ਸਾਡੇ ਲੋਕਾਂ ਲਈ ਨਹੀਂ। ਅਮਨ, ਚੋਣਾਂ ਦਾ ਸਮਾਂ ਹੈ, ਕਿਤੇ ਨਾ ਕਿਤੇ ਇਹ ਜਿਹੜੀ ਘਟਨਾ ਹੈ ਇਹ ਕਿਤੇ ਪੋਲੀਟੀਕਲ ਵੰਡਾਟਾ ਤਾਂ ਨਹੀਂ, ਜਿਵੇਂ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਜਿਹੜੇ ਪੰਜਾਬ ਦੇ ਵਿੱਚ ਪੈਰ ਪਸਾਰ ਨੇ, ਕਾਫੀ ਇੱਕ ਤਰ੍ਹਾਂ ਦੇ ਨਾਲ ਸੰਕਟ ਵਾਲੀ ਗੱਲ ਹੈ। ਅਜੇ ਵੀ ਬੀਜੇਪੀ ਦਾ ਕਿਸਾਨਾਂ ਦੇ ਵੱਲੋਂ ਜਾਂ ਜਿਹੜੇ ਕਿਰਤੀ ਲੋਕ ਹੈ ਉਹਨਾਂ ਦੇ ਵੱਲੋਂ ਵਿਰੋਧ ਜਾਰੀ ਹੈ, ਪਰ ਦਿਨ ਦੀ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ, ਕੋਈ ਉੱਥੋਂ ਦਾ ਨੁਮਾਇੰਦਾ ਨਹੀਂ ਬੋਲਦਾ, ਕੋਈ ਜਿਹੜੇ ਸਰਕਾਰ ਦੇ ਜ਼ਿੰਮੇਵਾਰ ਅਧਿਕਾਰੀ ਹੈ, ਪੁਲਿਸ ਪ੍ਰਸ਼ਾਸਨ ਹੈ, ਉਹ ਅੱਗੇ ਨਹੀਂ ਆਉਂਦਾ। ਪਰ ਇਸ ਤਰ੍ਹਾਂ ਦੀ ਘਟਨਾ ਨੂੰ ਸ਼ਰੇਆਮ ਅੰਜਾਮ ਦੇ ਦੇਣਾ, ਕਿਤੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਨਹੀਂ ਇਹ ਕੁਝ ਕੀਤਾ ਗਿਆ? ਨਹੀਂ, ਮੈਂ ਸਾਜ਼ਿਸ਼ ਨਾਲੋਂ ਵੱਧ ਇਹਨੂੰ ਇਸ ਸਿਸਟਮ ਦੇ ਵਿੱਚੋਂ ਨਿਕਲੀ ਹੋਈ ਉਹ ਸੋਚ ਦੱਸੂਗੀ ਵੀ ਇਹ ਘਟਨਾ ਕਿਵੇਂ ਆਉਂਦੀ ਹੈ। ਇਹ ਘਟਨਾ ਉਦੋਂ ਸਾਹਮਣੇ ਆਉਂਦੀ ਹੈ ਵੀ ਜਦੋਂ ਔਰਤ ਜਿਹਦਾ ਕਸੂਰ ਕੋਈ ਨਹੀਂ, ਤੁਸੀਂ ਉਹਨੂੰ ਦੋਸ਼ ਦੇਣ ਲੱਗ ਜਾਂਦੇ ਹੋ ਤੇ ਉਹਨੂੰ ਦੋਸ਼ ਦੇਣ ਦਾ ਸਭ ਤੋਂ ਚੰਗਾ, ਉਹਨੂੰ ਸਜ਼ਾ ਦੇਣ ਦਾ, ਮਤਲਬ ਜਿਹਦਾ ਕੋਈ ਕਸੂਰ ਨਹੀਂ ਉਹਨੂੰ ਕੁਛ ਵੀ ਉਹਦੇ ਨਾਲ ਬਲਾਤਕਾਰ ਕਰੋ, ਤੁਸੀਂ ਉਹਨੂੰ ਉਹਦੇ ਵਾਲ ਕੱਟੋ, ਉਹਨੂੰ ਸੜਕਾਂ ਦੇ ਵਿੱਚ ਸ਼ਰੇਆਮ ਇਹ ਕਰੋ। ਤੇ ਉਹ ਕਰਨਾ ਜਦੋਂ ਕਰਦੀਆਂ ਨੇ ਨਾ ਔਰਤਾਂ, ਉਹ ਆਪਣੇ ਆਪ ਦੇ ਵਿੱਚ ਉਹ ਘਟਨਾ ਦੀ ਵੀਡੀਓਗ੍ਰਾਫੀ ਇਸ ਗੱਲ ਦਾ ਸਬੂਤ ਹੈ ਵੀ ਉਹਨਾਂ ਨੂੰ ਪੁਲਿਸ ਵੀ ਨਹੀਂ ਹੱਥ ਪਾਊਗੀ। ਜੇ ਘੰਟਾ ਉੱਥੇ ਪੁਲਿਸ ਨਹੀਂ ਪਹੁੰਚਦੀ ਤਾਂ ਇਹਦਾ ਸਿੱਧੀ ਗੱਲ, ਸਪਸ਼ਟ ਸਾਫ਼ ਗੱਲ ਹੈ ਵੀ ਇਹ ਉਹਨਾਂ ਦੀ ਪਹੁੰਚ ਸਾਫ਼ ਹੈ, ਵੀ ਉਹ ਪੁਲਿਸ ਤੱਕ ਉਹਨਾਂ ਦੀ ਪਹੁੰਚ। ਇਸ ਕਰਕੇ ਕੋਈ ਵੀ ਉਹਨਾਂ ਨੂੰ ਮਤਲਬ ਫੜਨ ਦੀਆਂ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਹੁੰਦੀਆਂ ਹੈਗੀਆਂ। ਹੁਣ ਜਿਹੜੇ ਸਰਕਾਰ ਦੇ ਵੱਲੋਂ ਜਿਹੜੇ ਉੱਥੇ ਦੋਸ਼ੀ ਲੋਕ ਨੇ 10 ਦੇ 11 ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ, ਉਹਦੇ ਵਿੱਚੋਂ ਕਿਹਾ ਜਾ ਰਿਹਾ ਕਿ 9 ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇਗੀ ਕਿ ਭਵਿੱਖ ਦੇ ਵਿੱਚ ਜਿਹੜਾ ਕੋਈ ਹੋਰ ਸ਼ਖਸ ਹੈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਸਜ਼ਾ ਤੋਂ ਪ੍ਰਭਾਵਿਤ ਹੋ ਕੇ। ਬਿਲਕੁਲ ਦੋ ਚੀਜ਼ਾਂ ਨਹੀਂ, ਇੱਕ ਤਾਂ ਇਹਦੇ ਵਿੱਚ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ, ਬਿਲਕੁਲ ਇਹੋ ਜਿਹੇ ਅਪਰਾਧੀਆਂ ਨੂੰ ਵੱਧ ਤੋਂ ਵੱਧ ਸਜ਼ਾ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ, ਸਖਤ ਸਜ਼ਾ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਿਰਫ ਇਹ ਕਹਿ ਦੇਣਾ ਵੀ ਇਹੋ ਜਿਹੇ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਨਾਲ ਆਉਣ ਵਾਲੇ ਇੱਕ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨਹੀਂ ਅੰਜਾਮ ਦਿੱਤੇ ਜਾਣਗੇ, ਇਹੋ ਜਿਹੀਆਂ ਘਟਨਾਵਾਂ ਨੂੰ, ਇਹ ਨਹੀਂ ਠੀਕ ਗੱਲ ਹੈਗੀ। ਵੀ ਆਪਾਂ ਮੰਨਦੇ ਹਾਂ ਵੀ ਜਦੋਂ ਇਹ ਸਿਸਟਮ ਇਹੋ ਜਿਹਾ ਗੰਦ ਨਿੱਤ ਪਰੋਸ ਰਿਹਾ, ਜਦੋਂ ਉਹ ਇਹਨਾਂ ਚੀਜ਼ਾਂ ਨੂੰ ਵਧਾਵਾ ਦੇ ਰਿਹਾ, ਆਪ ਪਾਲ ਪਰੋਸ ਰਿਹਾ ਵਾ, ਤਾਂ ਇਹੋ ਜਿਹੀਆਂ ਘਟਨਾਵਾਂ ਉਦੋਂ ਤੱਕ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਲੋਕ ਇਕੱਠੇ ਹੋ ਕੇ ਇਹਦੇ ਖਿਲਾਫ ਨਹੀਂ ਲੜਨਗੇ। ਜਦੋਂ ਤੱਕ ਇਹ ਸਿਸਟਮ ਦੇ ਵਿੱਚ ਇੱਕ ਇਹੋ ਜਿਹੀ ਪਾਸੇ ਸੋਚ ਪਈ ਹੈ, ਔਰਤ ਨੂੰ ਜਗੀਰੂ ਸੋਚ ਪਈ ਹੈ, ਬਿਲਕੁਲ ਔਰਤ ਨੂੰ ਜਿਵੇਂ ਘਰ ਦੇ ਅੰਦਰ ਰੱਖਣ ਲਈ ਵਾਲੀ ਜਿਹੜੀ ਸੋਚ ਹੈ, ਜੁੱਤੀ ਪੈਰ ਦੀ ਜੁੱਤੀ ਸਮਝਣ ਵਾਲੀ, ਦੂਜੇ ਪਾਸੇ ਮੰਡੀ ਦੇ ਵਿੱਚ ਵਸਤੂ ਸਮਝਣ ਵਾਲੀ, ਜਦੋਂ ਤੱਕ ਇਹ ਸੋਚਾਂ ਪਈਆਂ ਨੇ ਅਖੌਤੀ ਆਜ਼ਾਦੀ ਦੇ ਨਾਮ ਉੱਤੇ ਉਹਨੂੰ ਭੋਗਣ ਦੀ ਵਸਤੀ ਤੋਂ ਵੱਧ ਕੁਛ ਨਹੀਂ, ਤਾਂ ਉਦੋਂ ਤੱਕ
ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਹੋਊਗਾ। ਹੁਣ ਇਹਦੇ ਖਿਲਾਫ ਲੜਾਈ ਕੌਣ ਲੜੂਗਾ? ਇਹਦੇ ਖਿਲਾਫ ਕਿਰਤੀ ਲੋਕ ਲੜਨਗੇ। ਔਰਤਾਂ ਵੱਡੀ ਗਿਣਤੀ ਦੇ ਵਿੱਚ ਵੱਧ ਆ ਕੇ ਬਾਹਰ ਸੜਕਾਂ ਦੇ ਉੱਤੇ ਇਹੋ ਜਿਹੇ ਅਪਰਾਧਾਂ ਦੇ ਖਿਲਾਫ ਬੋਲਣਗੀਆਂ ਤੇ ਉਹਨਾਂ ਦੇ ਨਾਲ ਉਹ ਬੰਦੇ, ਉਹ ਵੀਰ ਖੜੇ ਹੋਣਗੇ ਜਿਹੜੇ ਅੱਜ ਵੀ ਸਾਡੇ ਨਾਲ ਇਹੋ ਜਿਹੇ ਮਾਰਚ ਵਿੱਚ ਇਹ ਕਿਉਂ ਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੇ ਅਮਨ ਪਸੰਦ ਲੋਕ ਹੈ, ਜਿਹੜੇ ਭਾਈਚਾਰਕ ਸਾਂਝ ਕਾਇਮ ਰੱਖਣ ਵਾਲੇ ਲੋਕ ਹੈ, ਉਹ ਪੰਜਾਬ ਦੇ ਵਿੱਚੋਂ ਆਵਾਜ਼ ਚੁੱਕਦੇ ਆ, ਫਿਰ ਦਿੱਲੀ ਦੇ ਕੰਨਾਂ ਵਿੱਚ ਜਾਂਦੀ ਹੈ। ਦਿੱਲੀ ਦੇ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਨਹੀਂ ਕਿ ਦਿੱਲੀ ਦੇ ਲੋਕ ਫਿਰ ਕਿਉਂ ਨਹੀਂ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਬੋਲਦੇ? ਮਤਲਬ ਬਹੁਤ ਇਸ ਵੇਲੇ ਪੰਜਾਬ ਦੇ ਵਿੱਚੋਂ ਵੱਡੀ ਆਵਾਜ਼ ਇਹਦੇ ਵਿੱਚੋਂ ਨਿਕਲ ਕੇ ਆ ਰਹੀ ਹੈ, ਪਰ ਹੋਰ ਥਾਵਾਂ ਦੇ ਉੱਤੇ ਵੀ ਲੋਕ ਨੇ ਜਿਹੜੀ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਆ। ਪਰ ਹਾਂ, ਜਿਹੜੇ ਲੋਕ ਉਸ ਵੇਲੇ ਉੱਥੇ ਖੜ ਕੇ ਤਮਾਸ਼ਾ ਦੇਖ ਰਹੇ ਸੀਗੇ ਜਾਂ ਜਿਹੜੇ ਡਰ ਦੇ ਵਿੱਚੋਂ ਵੀ ਉੱਥੇ ਆ ਕੇ ਬਾਹਰ ਨਹੀਂ ਆ ਰਹੇ, ਉਹਨਾਂ ਨੂੰ ਇੱਕ ਗੱਲ ਤਾਂ ਸਮਝਣੀ ਚਾਹੀਦੀ ਹੈ ਵੀ ਅੱਜ ਜੇ ਉਹ ਲੜਕੀ ਦੀ ਵਾਰੀ ਹੈ ਤਾਂ ਜੇ ਅੱਜ ਅਸੀਂ ਨਹੀਂ ਬੋਲਦੇ ਤਾਂ ਕੱਲ ਨੂੰ ਉੱਥੇ ਅਸੀਂ ਹੋਵਾਂਗੇ। ਤੇ ਅਪਰਾਧ ਦਿਨੋਂ ਦਿਨ ਇੰਨੇ ਜ਼ਿਆਦਾ ਵੱਧਦੇ ਜਾ ਰਹੇ ਨੇ ਵੀ ਇੱਥੇ ਲਗਾਤਾਰ ਸਾਡੀ ਵਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਪੱਕਾ ਆਉਣੀ ਹੈ। ਇਸ ਕਰਕੇ ਇਹਨਾਂ ਜਿਹੜੇ ਵੀ ਅਪਰਾਧ ਜਿੱਥੇ ਕਿਤੇ ਵੀ ਹੋ ਰਹੇ ਨੇ ਉਹ ਮਨੁੱਖਤਾ ਦੇ ਵਿਰੁੱਧ ਅਪਰਾਧ ਨੇ, ਉਹ ਔਰਤਾਂ ਦੇ ਵਿਰੁੱਧ ਅਪਰਾਧ ਨੇ। ਉਹਨਾਂ ਅਪਰਾਧਾਂ ਦੇ ਖਿਲਾਫ ਬਿਨਾਂ ਜਾਤ, ਧਰਮ, ਰੰਗ, ਨਸਲ ਦੇਖ ਕੇ ਸਾਨੂੰ ਉਸ ਮਨੁੱਖਤਾ ਦੇ ਲਈ ਖੜਾ ਹੋਣਾ ਚਾਹੀਦਾ, ਉਹਦੇ ਲਈ ਹੱਕ ਦੀ ਆਵਾਜ਼ ਦੇ ਵਿੱਚ ਬੋਲਣਾ ਚਾਹੀਦਾ ਹੈ। ਇਹ ਲੋਕਤੰਤਰ ਦਾ ਕਤਲ ਹੋਵੇਗਾ ਜੇ ਪ੍ਰੈਸ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਜਿਹੜਾ ਹੈ ਘਟਨਾਵਾਂ ਦੀ ਆਵਾਜ਼ ਨਹੀਂ ਚੁੱਕੇਗੀ। ਮੀਡੀਆ ਨੂੰ, ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ, ਪਰ ਅੱਜ ਸਵਾਲੀਆ ਚਿੰਨ੍ਹ ਲੱਗਦੇ ਆ ਕਿ ਜਿਹੜੇ ਪ੍ਰੈਸ ਦੇ ਲੋਕਾਂ ਨੇ, ਮੀਡੀਆ ਦੇ ਜ਼ਿੰਮੇਵਾਰ ਸੱਜਣਾ ਨੇ, ਇਹਨਾਂ ਪਰਜਾ ਦੀ ਆਵਾਜ਼ ਚੁੱਕਣੀ ਸੀ, ਲੋਕਤੰਤਰ ਦੀ ਆਵਾਜ਼ ਨੂੰ ਬੁਲੰਦ ਕਰਨਾ ਸੀ। ਉਸ ਗਹਿਰੀ ਨੀਂਦ ਕਿਉਂ ਸੁੱਤਾ ਹੈ? ਕਿਉਂ ਲੀਡਰਾਂ ਦੇ ਪਿੱਛੇ ਜਾ ਕੇ ਅਸੀਂ ਜਿਹੜਾ ਹੈ ਇੱਕ ਚੀਜ਼ ਦੇ ਨਾਲ ਜੁੜੇ ਹੋਏ ਆ ਕਿ ਸਾਡੀਆਂ ਵੀ ਬੱਚੀਆਂ ਨੇ, ਸਾਡੀਆਂ ਵੀ ਧੀਆਂ ਨੇ, ਉਹ ਵਿਦਿਅਕ ਅਦਾਰਿਆਂ ਦੇ ਵਿੱਚ ਆਪਣੀਆਂ ਵਿਦਿਆ ਨੂੰ ਹਾਸਲ ਕਰਨ ਵਾਸਤੇ ਜਾਂਦੀਆਂ ਨੇ, ਪਰ ਕਿਸੇ ਵੀ ਬੱਚੀ ਦੇ ਨਾਲ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਉਹਨੂੰ ਵੀ ਇਸ ਘਟਨਾ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ। ਸਾਡੇ ਜਿੰਨੇ ਵੀ ਭਾਰਤ ਦੇ ਵਿੱਚ ਵਸਣ ਵਾਲੇ ਲੋਕ ਹੈ, ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ। ਇਸ ਵਿਸ਼ੇ ਨੂੰ ਬੜੀ ਸੰਜੀਦਗੀ ਦੇ ਨਾਲ ਸੋਚਣਾ ਪਵੇਗਾ ਔਰ ਮਨੁੱਖਤਾ ਦੇ ਅਧਿਕਾਰਾਂ ਵਾਸਤੇ ਹਾਂ ਦਾ ਨਾਅਰਾ ਮਾਰਨਾ ਪਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।